ਕਿਉਂਕਿ ਤੁਹਾਡੀ ਕਿਤਾਬਾਂ 'ਚ ਦੱਸਿਆ ਨਹੀਂ ਜਾਂਦਾ। ਉਹ ਲੱਗਦਾ 1857 ਹੀ ਇੱਕ ਉਸੇ ਦਾ ਮਾਤਮ ਸ਼ੁਰੂ ਹੋਇਆ ਹੁੰਦਾ, ਅਤੇ ਮਤਲਬ ਹੈ ਕਿ ਜ਼ਿਕਰ ਹੀ ਨਹੀਂ ਹੁੰਦਾ ਕਿ ਪੰਜਾਬ 'ਤੇ ਅੰਗਰੇਜ਼ਾਂ ਨੇ ਕਬਜ਼ਾ ਕਦੋਂ ਕੀਤਾ ਗਿਆ। ਅਤੇ ਤੁਹਾਨੂੰ ਲੱਗਦਾ ਕਿ ਸਰਕਾਰੀ ਸਤ੍ਹਾ ਦੇ ਉੱਤੇ ਸਾਡੀ ਕੋਈ ਕੰਮ ਹੋ ਰਿਹਾ ਪੰਜਾਬ ਦੇ ਵਿੱਚ? ਅੱਛਾ ਆਮਿਰ ਸਰ ਜੀ, ਇੱਕ ਤਾਂ ਅਸੀਂ ਹਿਸਟਰੀ ਨੂੰ ਇੱਕ ਕਿਤਾਬ ਤੱਕ ਮਹਿਦੂਦ ਨਹੀਂ ਕਰ ਸਕਦੇ। ਪਹਿਲੇ ਤਾਂ ਸਾਨੂੰ ਇਸ 'ਤੇ ਜ਼ਰਾ ਕਲੈਰਿਟੀ ਹੋਣੀ ਚਾਹੀਦੀ ਕਿ ਜਦੋਂ ਤੁਸੀਂ ਰਿਸਰਚ ਕਰੋਗੇ ਨਾ, ਤੇ ਰਿਸਰਚ ਕਦੀ ਸਾਰੀ ਇੱਕੋ ਕਿਤਾਬ ਵਿੱਚ ਇਕੱਠੀ ਨਹੀਂ ਕੀਤੀ ਜਾ ਸਕਦੀ। ਹੁਣ ਤੁਸੀਂ ਟੈਕਸਲਾ ਤੋਂ ਸ਼ੁਰੂ ਕਰ ਲਓ, ਠੀਕ ਹੈ, ਮਹਿਰਗੜ੍ਹ ਤੋਂ ਸ਼ੁਰੂ ਕਰ ਲਓ, ਠੀਕ ਹੈ, ਹੜੱਪਾ ਤੋਂ ਸ਼ੁਰੂ ਕਰ ਲਓ, ਮੈਸੋਪੋਟਾਮੀਆ ਤੋਂ ਸ਼ੁਰੂ ਕਰ ਲਓ। ਤੁਸੀਂ ਕਿਆ ਇਸ ਸਾਰੀ ਤਾਰੀਖ ਨੂੰ ਇੱਕ ਕਿਤਾਬ 'ਚ ਇਕੱਠੇ ਕਰ ਸਕਦੇ ਹੋ? ਤੁਸੀਂ ਨਹੀਂ ਕਰ ਸਕਦੇ। ਲਿਹਾਜ਼ਾ ਅਗਰ ਕੋਈ ਆਖੇ ਕਿ ਮੈਨੂੰ ਇੱਕ ਕਿਤਾਬ ਦੱਸ ਦਿਓ ਕਿ ਮੈਂ ਪੰਜਾਬ ਪੂਰਾ ਉਸ ਇੱਕ ਕਿਤਾਬ 'ਚ ਪੜ੍ਹ ਲਵਾਂ, ਉਹ ਉਹਦਾ ਸਰਸਰੀ ਜਿਹਾ ਜਾਇਜ਼ਾ ਤਾਂ ਹੋ ਸਕਦਾ ਹੈ, ਲੇਕਿਨ ਉਹ ਫੈਕਟਸ ਬੇਸਡ ਔਰ ਸਹੀ ਤਾਰੀਖ ਨਹੀਂ ਹੋ ਸਕਦੀ। ਲਿਹਾਜ਼ਾ ਟੈਕਸਟ ਬੁੱਕ ਤੋਂ ਅਸੀਂ ਜ਼ਰਾ ਬਾਹਰ ਨਿਕਲ ਕੇ ਤਾਰੀਖ ਨੂੰ ਵੇਖੀਏ ਕਿ ਟੈਕਸਟ ਬੁੱਕ ਹੋਰ ਚੀਜ਼ ਹੈ ਔਰ ਜਿਹੜੀ ਤਾਰੀਖ ਹੈ ਉਹ ਹੋਰ ਚੀਜ਼ ਹੈ। ਅੱਛਾ, ਫਿਰ ਦੂਸਰਾ ਜਿਹੜਾ ਇਸ਼ੂ ਹੈ ਉਹ ਹੈ ਕਿ ਤਾਲੀਮੀ ਅਦਾਰਿਆਂ ਦੇ ਅੰਦਰ ਸਟੇਟ ਨੈਰੇਟਿਵ ਨੂੰ ਪ੍ਰਮੋਟ ਕੀਤਾ ਜਾਂਦਾ। ਜੋ ਸਟੇਟ ਚਾਹ ਰਹੀ ਹੁੰਦੀ ਹੈ, ਜੋ ਉਹਦਾ ਨੈਰੇਟਿਵ ਹੁੰਦਾ ਹੈ, ਉਸ ਨੂੰ ਕਿਤਾਬਾਂ ਦੀ ਸ਼ਕਲ ਵਿੱਚ ਕੰਪਲਸਰੀ ਡਿਕਲੇਅਰ ਕਰ ਦਿੱਤਾ ਜਾਂਦਾ। ਮਸਲਨ ਮੈਂ ਅਕਸਰ ਆਪਣੀ ਯੂਨੀਵਰਸਿਟੀ 'ਚ ਇਸ ਗੱਲ 'ਤੇ ਫੋਕਸ ਕਰਨਾ ਕਿ ਤੁਸੀਂ ਟਾਈਟਲ ਸਾਨੂੰ ਦੇ ਦਿਓ, ਜਦੋਂ ਕਿ ਕੰਟੈਂਟਸ ਉਹਦੇ ਟੀਚਰ ਖੁਦ ਬਣਾਏਗਾ। ਲੇਕਿਨ ਅਕਸਰ ਮੇਰੀ ਮੁਖਾਲਫਤ ਹੁੰਦੀ ਹੈ ਕਿ ਨਹੀਂ, ਇਹ HEC ਤੋਂ ਆਏ ਹੋਏ ਨੇ ਅਤੇ ਅਸੀਂ ਇਹੀ ਪੜ੍ਹਾਉਂਦੇ। ਲਿਹਾਜ਼ਾ ਜੋ ਸਟੇਟ ਚਾਹ ਰਹੀ ਹੈ ਉਸ ਤੋਂ ਤੁਸੀਂ ਇੱਧਰ ਉੱਧਰ ਹੁੰਦੇ ਹੋ ਅਤੇ ਤੁਸੀਂ ਐਂਟੀ ਸਟੇਟ ਡਿਕਲੇਅਰ ਹੋ ਜਾਂਦੇ ਹੋ, ਠੀਕ ਹੈ। ਲਿਹਾਜ਼ਾ ਇੱਕ ਤਾਂ ਸਰਕਾਰੀ ਟੀਚਰਸ ਨੂੰ ਜਾਂ ਇੰਸਟੀਟਿਊਸ਼ਨਸ ਨੂੰ ਇਹ ਬਹੁਤ ਵੱਡਾ ਪ੍ਰੋਬਲਮ ਫੇਸ ਕਰਨਾ ਪੈਂਦਾ। ਫਿਰ ਦੂਸਰਾ ਇਹ ਹੈ ਕਿ ਜਿਸ ਤਰ੍ਹਾਂ ਪਹਿਲੇ ਮੈਂ ਆਖਿਆ ਹੈ ਕਿ ਅਸੀਂ ਇੱਕ ਮਜ਼ਹਬ ਦੇ ਬਹੁਤ ਜ਼ਿਆਦਾ ਸ਼ਿਕੰਜੇ 'ਚ ਫਸੇ ਹੋਏ ਹਾਂ। ਉਹਦੀ ਵਜ੍ਹਾ ਤੋਂ ਸਾਡੇ ਜਿਹੜਾ ਹੈ ਨਾ ਇਲਮੀ ਜਿਹੜੀ ਸਾਡੇ ਕੰਟੈਂਟਸ ਨੇ ਉਹਦੇ ਅੰਦਰ ਸਾਡੀ ਜਿਹੜੀ ਟੋਲਰੈਂਸ ਹੈ ਜਾਂ ਸਾਡੀ ਜਿਹੜੀ ਇੰਟਰ ਰਿਲੀਜਨਸ ਇੱਕ ਸਟੱਡੀ ਹੋਣੀ ਚਾਹੀਦੀ ਹੈ, ਉਹ ਨਹੀਂ ਹੋ ਪਾ ਰਹੀ। ਜਿਸ ਵਜ੍ਹਾ ਤੋਂ ਬੱਚੇ ਦਾ ਜਿਹੜਾ ਕਨਸੈਪਟ ਡਿਵੈਲਪ ਹੋਣਾ ਚਾਹੀਦਾ ਜ਼ਰਾ ਬਰੋਡਰ ਸੈਂਸ ਵਿੱਚ, ਉਹ ਵੀ ਨਹੀਂ ਹੁੰਦਾ, ਕਿਉਂਕਿ ਅਸੀਂ ਪਹਿਲੀ ਕਲਾਸ ਤੋਂ ਹੀ ਇਹ ਚੀਜ਼ ਸ਼ੁਰੂ ਕਰਦੇ ਹਾਂ। ਫਿਰ ਜਿਸ ਤਰ੍ਹਾਂ ਸਰ ਨੇ ਗੱਲ ਕੀਤੀ ਹੈ ਬੜੀ ਸੂਫੀਆ ਇਕਰਾਮ ਦੀ, ਚੂँकि ਮੇਰਾ ਖੁਦ ਵੀ ਇੱਕ ਬੜਾ ਇਸ ਨਾਲ ਅਟੈਚਮੈਂਟ ਹੈ, ਅਕਸਰ ਮੈਂ ਇੱਕ ਕੁਐਸਚਨ ਸੁਣਦਾ ਹੁੰਦਾ ਜੀ ਕਿ ਅੱਜ ਦੇ ਦੌਰ ਵਿੱਚ ਉਹ ਪੀਰ ਨਹੀਂ ਹੈ, ਠੀਕ ਹੈ, ਅੱਜ ਦੇ ਦੌਰ ਵਿੱਚ ਉਹ ਪੀਰ ਨਹੀਂ ਹਨ ਜਿਹੜੇ ਹੋਣੇ ਚਾਹੀਦੇ ਸੀ। ਮੈਂ ਅਕਸਰ ਇਸ ਦਾ ਜਵਾਬ ਦਿੰਦਾ ਹੁੰਦਾ ਕਿ ਅੱਜ ਦੇ ਦੌਰ ਵਿੱਚ ਉਹ ਮੁਰੀਦ ਨਹੀਂ ਹਨ ਜਿਹੜੇ ਹੋਣੇ ਚਾਹੀਦੇ ਸੀ, ਠੀਕ ਹੈ। ਕਿ ਅੱਜ ਦੇ ਦੌਰ ਵਿੱਚ ਅਗਰ ਉਹ ਮੁਰੀਦ ਹੁੰਦੇ ਤਾਂ ਸ਼ਾਇਦ ਪੀਰ ਵੀ ਉਸ ਲੈਵਲ ਦੇ ਹੁੰਦੇ। ਜਿਹਦੇ ਸਟੂਡੈਂਟ ਨੇ ਉਹਦੇ ਹੀ ਪ੍ਰੋਫੈਸਰ ਹੈ। ਅੱਛਾ, ਉਹਦਾ ਡੂੰਘੀ ਗੱਲ ਕੀਤੀ ਜੇ ਉਹਦਾ ਇਹ ਬਹੁਤ ਵੱਡਾ ਅਲਮੀਆ ਹੈ ਕਿ ਸਾਡੇ ਹਾਂ ਜਿਹੜੀ ਸਟੂਡੈਂਟ ਦੀ, ਜਿਸ ਤਰ੍ਹਾਂ ਮੰਗਜ ਸਾਹਿਬ ਨੇ ਵੀ ਗੱਲ ਕੀਤੀ ਹੈ ਕਿ ਉਹਦੀ ਜਿਹੜੀ ਕਮਿਟਮੈਂਟ ਹੈ ਨਾ, ਉਹ ਟੀਚਰ ਨੂੰ ਫੋਰਸ ਕਰਦੀ ਹੈ ਪੜ੍ਹਾਉਣ 'ਤੇ। ਅਗਰ ਸਟੂਡੈਂਟ 10-15 ਮਿੰਟ ਤੋਂ ਬਾਅਦ ਉਬਾਸੀਆਂ ਲੈਣਾ ਸ਼ੁਰੂ ਕਰ ਦੇ ਤੇ ਫਿਰ ਟੀਚਰ ਵੀ ਉਹਦੇ ਲੀਸਟ ਇੰਟਰਸਟਿਡ ਹੋ ਜਾਂਦਾ ਹੈ। ਕਿ ਮਸਲਨ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦਿਆਂ ਕਿ ਕੋਈ 20 ਸਾਲ ਹੋ ਗਏ ਪੜ੍ਹਾਉਂਦੇ ਹੋਇਆ, ਕੋਈ ਬੱਚਾ ਕਦੀ ਇਸ ਵਜ੍ਹਾ ਤੋਂ ਨਹੀਂ ਆਇਆ ਕਿ ਮੌਜੂਦਾ ਪੋਲੀਟੀਕਲ ਸਿਨੈਰੀਓ 'ਤੇ ਬਹਿ ਕੇ ਗੱਲ ਕਰੀਏ। ਉਹ ਜਦੋਂ ਵੀ ਆਉਂਦਾ ਹੈ ਨਾ, ਉਹ ਕਹਿੰਦਾ ਹੈ ਕਿ ਸਰ ਮੇਰਾ A ਗ੍ਰੇਡ ਤਾਂ ਲਾ ਦਿਓ, ਠੀਕ ਹੈ। ਹੁਣ ਜਿਹੜਾ ਯੂਨੀਵਰਸਿਟੀ ਵਿੱਚ ਗ੍ਰੇਡ ਲੈਣ ਆ ਰਿਹਾ ਹੈ, ਠੀਕ ਹੈ, ਉਹਨੂੰ ਟੀਚਰ ਅਗਰ ਕਮਰੇ 'ਚ ਬਿਠਾ ਕੇ ਉਹਨੂੰ ਗਾਈਡ ਵੀ ਕਰਨਾ ਚਾਹੇ ਤੇ ਉਹਦੇ ਜ਼ੇਨ 'ਚ ਉਹ ਗ੍ਰੇਡ ਵੀ ਕੱਢ ਪਾ ਰਿਹਾ, ਠੀਕ ਹੈ। ਉਹ ਡਿਗਰੀ ਉਹਦੇ ਵਾਸਤੇ ਇੰਪੋਰਟੈਂਟ ਹੈ, ਉਹਦੇ ਵਾਸਤੇ ਨੌਲੇਜ ਇੰਪੋਰਟੈਂਟ ਨਹੀਂ ਹੈ। ਜਿਹੜਾ ਕਿ ਸੂਫੀਜ਼ਮ ਵਿੱਚ ਤਾਂ ਲੋਕਾਂ ਦੀ ਕਮਿਟਮੈਂਟ ਹੀ ਡਿਫਰੈਂਟ ਸੀ। ਉਹ ਇੱਕ ਤੁਹਾਡੀ ਉਹ ਫੀਲਡ ਹੀ ਹੋ ਰਹੀ, ਉਹਨੂੰ ਅਗਰ ਅਸੀਂ ਇਸ ਯੂਨੀਵਰਸਿਟੀ ਅਦਾਰਿਆਂ ਨਾਲ, ਜਿਹੜੇ ਸਰਕਾਰੀ ਅਦਾਰੇ ਨੇ, ਉਹਦੇ ਨਾਲ ਅਸੀਂ ਇਸ ਵਜ੍ਹਾ ਤੋਂ ਨਹੀਂ ਜੋੜ ਪਾ ਰਹੇ ਕਿ ਉਹ ਇੱਕ ਪੂਰਾ ਇੱਕ ਸ਼ਖਸੀਅਤ, ਇੱਕ ਇੰਸਟੀਟਿਊਸ਼ਨ ਸੀ, ਠੀਕ ਹੈ। ਅੱਛਾ, ਫਿਰ ਜਿੱਥੋਂ ਤੱਕ ਸਰਕਾਰੀ ਅਦਾਰਿਆਂ ਦਾ ਤਾल्लुक है,
ਪਿਛਲੇ ਦਿਨ ਮੈਂ ਇਸ ਤੇ ਇੱਕ ਕਾਲਮ ਵੀ ਲਿਖ ਰਿਹਾ ਸੀ ਕਿ ਜਿੰਨੀ ਦੇਰ ਸਾਡੇ ਇਦਾਰੇ ਜਿਹੜਾ ਵੀ ਇਦਾਰਾ ਹੋਵੇ, ਪਾਕਿਸਤਾਨ ਦਾ ਜਿਹੜਾ ਵੀ ਇਦਾਰਾ, ਜਿੰਨੀ ਦੇਰ ਅਸੀਂ ਉਹਦੇ 'ਚ ਮੈਰਿਟ ਇੰਸ਼ੋਰ ਨਹੀਂ ਕਰਨਾ ਨਾ, ਉਤਨੀ ਦੇਰ ਉਸ ਇਦਾਰੇ 'ਚ ਕੰਮ ਨਹੀਂ ਹੋ ਸਕਦਾ। ਠੀਕ ਹੈ, ਮਸਲਨ ਤੁਸੀਂ ਪਲਾਕ ਦੇ ਅੰਦਰ ਇੱਕ 80 ਸਾਲ ਦੇ ਬਾਬੇ ਨੂੰ ਬਿਠਾ ਦਿਓ, ਨਾ ਉਹਦੀਆਂ ਲੱਤਾਂ ਕੰਮ ਕਰਦੀਆਂ ਹੋਣ, ਨਾ ਉਹਦਾ ਜਿਹੜਾ ਨਾ ਉਹ ਜਿਸਮ ਕੰਮ ਰਿਹਾ ਹੋਵੇ, ਉਸ ਤੋਂ ਤਵੱਕੋ ਕਰੋ ਕਿ ਉਹ ਪੂਰੇ ਪੰਜਾਬ ਨੂੰ ਵਿਜ਼ਿਟ ਕਰਕੇ ਤੇ ਉਹ ਤੁਹਾਨੂੰ ਰਿਸਰਚ ਦੇਗਾ, ਉਹ ਮੈਂ ਨਹੀਂ ਸਮਝਦਾ ਕਿ ਉਹ ਉਸ ਲੈਵਲ ਦਾ ਕੰਮ ਕਰ ਸਕੇਗਾ। ਨੋ ਡਾਊਟ ਉਹਦੇ ਕੋਲ ਐਕਸਪੀਰੀਅੰਸ ਹੋਏਗਾ, ਲੇਕਿਨ ਤੁਹਾਡੀ ਹੈਲਥ ਵੀ ਉਹਦੇ ਵਾਸਤੇ ਬੜੀ ਜ਼ਰੂਰੀ ਹੁੰਦੀ ਹੈ। ਅੱਛਾ, ਇੱਕ ਤਾਂ ਇਹ ਸਿਫਾਰਸ਼ੀ ਜਿਹੜੀਆਂ ਅਪਾਇੰਟਮੈਂਟਸ ਨੇ ਨਾ, ਇਹਨਾਂ ਨੂੰ ਖਤਮ ਕਰਨਾ ਚਾਹੀਦਾ ਕਿ ਜਿੰਨੀ ਦੇਰ ਤੁਸੀਂ ਸਿਫਾਰਸ਼ੀ ਅਪਾਇੰਟਮੈਂਟਸ ਇਹਨਾਂ ਇਦਾਰਿਆਂ 'ਚ ਅਗਰ ਲਾਈਕਿੰਗ ਡਿਸਲਾਈਕਿੰਗ ਤੇ ਲਾਓਗੇ ਨਾ, ਤੇ ਫਿਰ ਤੁਸੀਂ ਤਵੱਕੋ ਨਾ ਕਰੋ ਕਿ ਇਹ ਇਦਾਰੇ ਜਿਹੜੇ ਨੇ ਉਹ ਬਹੁਤ ਆਲਾ ਲੈਵਲ ਦਾ ਕੰਮ ਕਰ, ਯਾਨੀ ਬਹੁਤ ਸਾਰੇ ਐਸੇ ਸਾਡੇ ਦੋਸਤ ਵੀ ਨੇ ਜਿਨ੍ਹਾਂ ਨੂੰ ਮੈਂ ਜ਼ਾਤੀ ਤੌਰ ਤੇ ਵੀ ਜਾਣਦਾ ਕਿ ਮੈਂ ਬਾਅਦ ਵਕਤ ਖੁਦ ਹੈਰਾਨ ਹੋ ਰਿਹਾ ਹੁੰਦਾ ਕਿ ਇਹ ਕਿਸ ਕਪੈਸਿਟੀ 'ਚ ਇਹਨਾਂ ਨੂੰ ਪਲਾਕ ਦਾ ਜਾਂ ਕਿਸੇ ਹੋਰ ਇਦਾਰੇ ਦਾ ਇਹ ਲਾ ਦਿੱਤਾ ਗਿਆ ਹੈ, ਤੇ ਉਹ ਬੜਾ ਨਾ ਇੱਕ ਹੈਰਾਨਕੁਨ ਗੱਲ ਹੁੰਦੀ। ਲਿਹਾਜ਼ਾ ਇੱਕ ਤਾਂ ਮੈਰਿਟ ਨੂੰ ਇੰਸ਼ੋਰ ਕੀਤਾ ਜਾਵੇ ਕਿ ਜਿਹਨਾਂ ਲੋਕਾਂ ਦਾ ਕੰਮ ਹੈ ਉਹ ਉਸ ਨੂੰ ਜ਼ਰਾ ਮੈਨੇਜ ਕਰਨ। ਫਿਰ ਟਰਾਂਸਲੇਸ਼ਨ ਸੈਂਟਰਸ ਬੜੇ ਜ਼ਰੂਰੀ ਨੇ ਕਿ ਟਰਾਂਸਲੇਸ਼ਨ ਸੈਂਟਰਸ ਜਿਹੜੇ ਨੇ ਨਾ, ਉਹਨਾਂ ਨੂੰ ਵੀ ਇਦਾਰਿਆਂ ਦੇ ਅੰਦਰ ਮਜ਼ਬੂਤ ਕਰਨਾ ਚਾਹੀਦਾ। ਮਸਲਨ 60 ਸਾਲ ਤੇ ਅਸੀਂ ਇੱਕ ਪ੍ਰੋਫੈਸਰ ਨੂੰ ਰਿਟਾਇਰ ਕਰ ਦਿੰਦੇ ਹਾਂ, ਜਦੋਂ ਕਿ ਪ੍ਰੋਫੈਸਰ ਜਿਹੜਾ ਹੈ ਨਾ, ਉਹ ਮੈਂ ਸਮਝਦਾ ਕਿ 60 ਤੋਂ 70 ਸਾਲ ਜਾਂ 80 ਸਾਲ ਦਾ ਜਿਹੜਾ ਉਹਦਾ ਪੀਰੀਅਡ ਹੈ ਨਾ, ਉਹਦੇ ਵਿੱਚ ਉਹਦੇ ਕੰਮ ਕਰਨ ਦੀ ਜ਼ਿਆਦਾ ਜੁਸਤਜੂ ਜਿਹੜੀ ਹੈ ਨਾ, ਉਸ ਦੇ ਅੰਦਰ ਡਿਵੈਲਪ ਹੋ ਜਾਂਦੀ ਹੈ। ਸਮਝ ਹੀ ਉਸ ਲਈ ਉਸ ਲਈ ਤੁਸੀਂ ਉਸ ਵਕਤ ਤੁਸੀਂ ਉਹਨੂੰ ਰਿਟਾਇਰ ਕਰ ਦਿੰਦੇ। ਅੱਛਾ, ਫਿਰ ਅਲਮੀਆ ਇਹ ਹੈ ਕਿ ਅਸੀਂ ਇਦਾਰਿਆਂ ਨੂੰ ਆਪਸ ਵਿੱਚ ਜੋੜ ਨਹੀਂ ਰਹੇ। ਮਸਲਨ ਬੰਗਸ਼ ਸਾਹਿਬ ਜਿਹੜਾ ਕੰਮ ਕਰ ਰਹੇ ਨੇ, ਉਹ ਮੇਰੇ ਇਦਾਰੇ ਨੂੰ ਨਹੀਂ ਪਤਾ ਕਿ ਕੀ ਕੰਮ ਹੋ ਰਿਹਾ ਹੈ। ਸਰ ਜੋ ਕੰਮ ਕਰ ਰਹੇ ਨੇ ਉਹ ਸਾਡੇ ਇਦਾਰੇ ਨੂੰ ਨਹੀਂ ਪਤਾ ਕਿ ਕੀ ਹੋ ਰਿਹਾ, ਸਾਡੇ ਇਦਾਰੇ ਦਾ ਇਹਨਾਂ ਨੂੰ ਨਹੀਂ ਪਤਾ। ਲਿਹਾਜ਼ਾ ਯੂਨੀਵਰਸਿਟੀਜ਼ ਨੂੰ ਇੱਕ ਬੋਰਡ ਤੇ ਆ ਕੇ ਆਪਣੀ ਰਿਸਰਚ ਨੂੰ ਇੱਕ ਦੂਸਰੇ ਨਾਲ ਸ਼ੇਅਰ ਕਰਨਾ ਚਾਹੀਦਾ ਕਿ ਇਸ ਇਦਾਰੇ 'ਚ ਕੀ ਹੋ ਰਿਹਾ ਹੈ, ਦੂਸਰੇ 'ਚ ਕੀ ਹੋ ਰਿਹਾ ਹੈ, ਤੀਸਰੇ 'ਚ ਕੀ ਹੋ ਰਿਹਾ ਹੈ, ਤਾਂ ਕਿ ਅਸੀਂ ਸੇਮ ਟੌਪਿਕਸ ਤੇ ਉਹ ਸੇਮ ਚੀਜ਼ ਨਾ ਕਰਵਾਈ ਜਾਈਏ। ਠੀਕ ਹੈ, ਮਸਲਨ ਇੱਕ ਬੱਚਾ ਇੱਕ ਟੌਪਿਕ ਲੈ ਕੇ ਆਇਆ ਹੈ, ਤਾਂ ਅਗਰ ਆਨਲਾਈਨ ਪਿਆ ਹੋਏਗਾ ਕਿਸੇ ਯੂਨੀਵਰਸਿਟੀ ਦੇ ਅੰਦਰ, ਤਾਂ ਮੈਂ ਵੇਖ ਸਕਾਂਗਾ ਕਿ ਕਿਆ ਇਹ ਕਿਧਰੇ ਕੰਮ ਹੋ ਚੁੱਕਿਆ ਹੈ ਜਾਂ ਨਹੀਂ ਹੋਇਆ। ਅਗਰ ਉਹ ਨਹੀਂ ਹੋਏਗਾ ਤਾਂ ਬੱਚਾ ਉਹ ਹੋ ਸਕਦਾ ਮੇਰੇ ਕੋਲ ਟੌਪਿਕ ਲੈ ਕੇ ਉੱਥੋਂ ਕਾਪੀ ਪੇਸਟ ਕਰਕੇ ਦੁਬਾਰਾ ਸਬਮਿਟ ਕਰ। ਲਿਹਾਜ਼ਾ ਇੱਕ ਤਾਂ ਸਾਨੂੰ ਇਸ ਰਿਸਰਚ ਦੇ ਹਵਾਲੇ ਨਾਲ ਇਹਨੂੰ ਆਨਲਾਈਨ ਤੇ ਜਾਣਾ ਚਾਹੀਦਾ ਹੈ ਕਿ ਤਾਂ ਕਿ ਸਾਡੀ ਆਪਸ ਵਿੱਚ ਕਨੈਕਟੀਵਿਟੀ ਹੋ ਸਕੇ। ਫਿਰ ਜਿਤਨੇ ਸਕਾਲਰਸ ਨੇ ਨਾ ਸਰ, ਯੂਨੀਵਰਸਿਟੀਆਂ ਦਾ ਕੰਮ ਸਿਰਫ ਪੜ੍ਹਾਉਣਾ ਨਹੀਂ ਹੈ, ਉਹਨਾਂ ਦਾ ਕੰਮ ਹੈ। ਹੁਣ ਅੱਜ ਅਸੀਂ ਇੱਥੇ ਬੈਠੇ ਹਾਂ, ਇਹ ਬੱਚੇ ਸਿੱਖ ਰਹੇ ਨੇ। ਇਹਨਾਂ ਦਾ ਹੁਣ ਇਸ ਵਕਤ 4 ਲੋਕ ਅਸੀਂ ਗੱਲ ਕਰ ਰਹੇ ਹਾਂ, 4 ਮੁਖਤਲਿਫ ਇਦਾਰਿਆਂ ਤੋਂ ਅਸੀਂ ਤਾਲੁਕ ਰੱਖਦੇ ਹਾਂ, ਤੇ ਜਿਹੜੀ ਕਿ ਇੱਕ ਹਾਲ ਦੇ ਅੰਦਰ ਇਹਨਾਂ ਨੂੰ ਇਹ ਚੀਜ਼ ਅਵੇਲੇਬਲ ਹੋ ਰਹੀ ਹੈ। ਇਸੇ ਤਰ੍ਹਾਂ ਜਿਹੜੀ ਯੂਨੀਵਰਸਿਟੀਆਂ ਨੇ ਉਹਨਾਂ ਨੂੰ ਸੈਮੀਨਾਰਸ ਔਰ ਕਾਨਫਰੰਸਿਸ ਮੁਜ਼ਾਕਰੇ ਇਹ ਕਰਵਾਉਣੇ ਚਾਹੀਦੇ ਨੇ। ਅਗਰ ਮੁਜ਼ਾਕਰੇ ਨਹੀਂ ਹੋਣਗੇ ਤੇ ਇਹ ਮੇਰੀ ਗੱਲ ਨਹੀਂ ਸੁਣਨ ਦੀ ਇਹਨਾਂ ਨੂੰ ਆਦਤ ਹੋਏਗੀ, ਨਾ ਮੈਂ ਇਹਨਾਂ ਦੀ ਗੱਲ ਸੁਣ ਸਕਾਂਗਾ, ਅਸੀਂ ਇੱਕ ਦੂਜੇ ਨਾਲ ਲੜ ਪਾਂਗੇ। ਜਿਸ ਤਰ੍ਹਾਂ ਕਿ ਅੱਜ ਕੱਲ੍ਹ ਮੌਜੂਦਾ ਦੌਰ 'ਚ ਹੋ ਰਿਹਾ ਹੈ ਕਿ ਮੇਰੀ ਅਗਰ ਪੋਲੀਟੀਕਲ ਪਾਰਟੀ ਹੈ, ਮੈਂ ਦੂਸਰੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਾਂ, ਉਹ ਮੇਰੀ ਸੁਣਨ ਨੂੰ ਤਿਆਰ ਨਹੀਂ ਹੈ, ਸਾਰੀ ਕੌਮ ਆਪਸ ਵਿੱਚ ਲੜੀ ਜਾ ਰਹੀ ਹੈ, ਉਹਦਾ ਕੋਈ ਸੋਲੂਸ਼ਨ ਹੀ ਨਹੀਂ ਨਿਕਲ ਰਿਹਾ। ਲਿਹਾਜ਼ਾ ਸਟੇਟ ਨੂੰ ਇਦਾਰਿਆਂ ਨੂੰ ਆਪਸ ਵਿੱਚ ਕਨੈਕਟੀਵਿਟੀ ਕਰਨੀ ਚਾਹੀਦੀ ਹੈ, ਜੋੜਨਾ ਚਾਹੀਦਾ ਹੈ। ਔਰ ਸਰ ਨਾਲ ਫਿਰ ਮੈਂ ਇਤਫਾਕ ਕਰਾਂਗਾ ਕਿ ਸੂਫੀਆ ਇਕਰਾਮ ਦੀ ਜਿਹੜੀ ਤਾਲੀਮਾਤ ਨੇ, ਇਹਨਾਂ ਨੂੰ ਵੀ ਕਰਿਕੂਲਮ ਦਾ ਹਿੱਸਾ ਬਣਾ ਕੇ ਲੋਕਾਂ ਨੂੰ ਉਹਦੇ ਨਾਲ ਜੋੜਨਾ ਚਾਹੀਦਾ ਹੈ, ਤਾਂ ਕਿ ਉਹਨਾਂ ਦੇ ਅੰਦਰ ਇੱਕ ਟੋਲਰੈਂਸ ਡਿਵੈਲਪ ਹੋਵੇ। ਇਹਨਾਂ ਸੂਫੀਆਂ ਨਾਲ ਵੀ ਉਹੀ ਕੁਝ ਕਰਨਾ, ਉਹ ਬੱਚੇ ਹੋਏ ਨੇ ਵਿਚਾਰੇ, ਉਹਨਾਂ ਨਾਲ ਬਹੁਤ ਭੇੜਾ ਹੋਣਾ ਹੈ ਜੀ। ਦਾਦ ਸਾਹਿਬ, ਮੈਂ ਚਾਹੁੰਦਾ ਹਾਂ ਤੁਸੀਂ ਵੀ ਥੋੜਾ, ਕਿਉਂਕਿ ਪੰਜਾਬ ਦੇ ਹਵਾਲੇ ਨਾਲ ਜਿਹੜਾ ਹੈ ਨਾ ਖਾਸ ਤੌਰ ਤੇ, ਕਿ ਅਗਰ ਦੇਖੋ ਨਾ ਕਰਨ ਮੁਸ਼ਤਾਕ ਸਾਹਿਬ ਨੇ ਬਹੁਤ ਅੱਛੀ ਕੀਤੀ ਕਿ ਤਰਜਮੇ ਦੇਖੋ ਨਾ, ਇੱਥੇ ਜਿਹੜੀ ਪਰਸ਼ੀਅਨ ਦੀ ਗੱਲ, ਪਰਸ਼ੀਅਨ ਤੁਹਾਨੂੰ ਆਉਂਦੀ ਨਹੀਂ ਹੈਗੀ ਤੇ ਪੰਜਾਬ ਦੇ PhD ਕਰ ਰਹੇ ਹੋ ਤੁਸੀਂ, ਤੁਹਾਨੂੰ ਅਰਬੀ ਆਉਂਦੀ ਨਹੀਂ, ਇਸਲਾਮ ਦੇ PhD ਕਰ ਰਹੇ ਹੋ। ਬਈ ਇਸਲਾਮੀ ਆਏ ਤੇ ਉਰਦੂ ਦੇ ਵਿੱਚ ਪੜ੍ਹ ਕੇ ਜਿਹੜਾ PhD ਕਰੇਗਾ ਉਹਨੂੰ ਬੰਦਾ ਕੀ ਕਹੇ? ਮਤਲਬ ਕਿ ਤੁਹਾਨੂੰ ਨਾ ਟਰਕਿਸ਼ ਲੈਂਗੁਏਜ ਆਉਂਦੀ ਹੈ, ਨਾ ਪਰਸ਼ੀਅਨ ਆਉਂਦੀ ਹੈ, ਨਾ ਅਰਬੀ ਆਉਂਦੀ ਹੈ, ਤੇ ਇਸਲਾਮ ਦੇ ਚੈਂਪੀਅਨ ਬਣੇ ਹਨ ਸਾਰੇ ਜੀ। ਮੈਂ ਦੇਖੋ ਜਿਹੜੀ ਮੈਂ ਪਹਿਲੇ ਗੱਲ ਕੀਤੀ ਹੈ ਨਾ, ਵह वे कि रिसर्च का काम है कि आइडिया डेवलप करना ना। ਹੁਣ ਆਈਡੀਆ ਜਿਹੜਾ ਹੈ ਇਜ਼ ਸਮਥਿੰਗ ਵਿਚ ਸੋਲਵਸ ਅ ਪ੍ਰੋਬਲਮ। ਆਈਡੀਆ ਉਹ ਹੁੰਦਾ ਹੈ ਜਿਹਦੇ ਨਾਲ ਕੋਈ ਮਸਲਾ ਹੱਲ ਹੁੰਦਾ ਹੈ। ਹੁਣ
ਅਸੀਂ ਜਿਹੜੇ ਸਵਾਲਾਂ ਦੇ ਰਿਸਰਚ ਕਰਨੇ ਆ ਹਾਂ। ਉਹਨਾਂ ਨੂੰ ਪੜ੍ਹ ਕੇ